ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। मैं दस्सिया ही ना कि राणा रुखसार कह रहा ही कि मेरे ਬੱਚਿਆਂ ਦੀ ਤਲੀਮ ਦੇ ਉੱਤੇ 70% ਖਰਚਾ ਹੋ ਜਾਂਦਾ। मैं पाकिस्तान भैन भरावां को रहना चाहना। तो उस वीडियो के भरा ने कमेंट किया, भाईजान अगर बच्चे पढ़ भी जाएँ तो नौकरी नहीं मिलती, ये हालात हैं। बड़ी सोहनी गल है, जेह्ड़े तुहाडे पढ़े लिखे बच्चे ने ना ਉਹੀ बेरोज़गार ने सब तो ज़्यादा, क्योंकि ਉਹ तलीम ਦੇ ਵਿੱਚ ਮੈਨੂੰ ਇੱਕ ਗੱਲ ਦੱਸੋ, 25 ਕਰੋੜ ਲੋਕ ਇਹ ਗੱਲ ਸੋਚ ਨਹੀਂ ਸਕਦੇ ਕਿ ਲਾਰਡ ਮਕਾਲੇ ਸਾਡਾ ਸਕਾ ਸੀ। ਉਹਨੇ ਇੰਗਲਿਸ਼ ਨਿਜ਼ਾਮੇ ਤਲੀਮ ਐਸਾ ਵਾਸਤੇ ਨਾਫਜ਼ ਕੀਤਾ ਸੀ ਕਿ ਅਸੀਂ ਜਲਦ ਅਜ਼ ਜਲਦ ਅੰਗਰੇਜ਼ੀ ਬਰਤਾਨੀਆ ਕੋਲੋਂ ਆਜ਼ਾਦੀ ਲੈ ਲਈਏ, ਅੰਗਰੇਜ਼ੀ ਸਾਮਰਾਜ ਕੋਲੋਂ ਆਜ਼ਾਦੀ ਲੈ ਲਈ। ਉਹਨੇ ਇਸ ਵਾਸਤੇ ਸਾਡੇ ਉੱਤੇ ਅੰਗਰੇਜ਼ੀ ਨਿਜ਼ਾਮੇ ਤਲੀਮ ਲਾਜ਼ਮੀ ਕੀਤਾ ਸੀ ਕਿ ਕਲਰਕ ਪੈਦਾ ਹੋਣ। ਅੱਜ ਵੀ ਤੁਹਾਡੇ ਜਿੰਨੇ ਪੜ੍ਹੇ ਲਿਖੇ ਮੁੰਡੇ ਨੇ ਉਹ ਕਲਰਕ ਦੀ ਜ਼ਹਿਨੀਅਤ ਦੇ ਨੇ। ਨਾ ਤੁਹਾਡੇ ਕੋਲ ਕੋਈ ਸਾਇੰਸਦਾਨ ਪੈਦਾ ਹੋ ਰਿਹਾ, ਨਾ ਕੋਈ ਮੁਹੱਕਕ ਪੈਦਾ ਹੋ ਰਿਹਾ, ਨਾ ਕੋਈ ਤਾਰੀਖਦਾਨ ਪੈਦਾ ਹੋ ਰਿਹਾ। ਤੇ ਕੀ ਮਕਸਦ ਹੈ ਇੰਨੀ ਜ਼ਿੰਦਗੀ ਜ਼ਾਇਆ ਕਰਨ ਦਾ, ਤਲੀਮ ਜਿਹੜੀ ਹੈ ਉਹ ਕਰਨ ਦਾ? ਨੌਕਰੀ ਪੈਦਾ ਕਿਵੇਂ ਹੁੰਦੀ ਹੈ ਮੈਂ ਤੁਹਾਨੂੰ ਦੱਸ ਦੇਣਾ। ਪਹਿਲਾਂ ਤੁਹਾਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਤਹਿਕੀਕ ਕਰਨੀ ਪੈਣੀ ਹੈ ਕਿ ਚੀਨ 'ਚ ਕਿਵੇਂ ਨੌਕਰੀ ਪੈਦਾ ਹੋਈ। ਆਪਣੇ ਮੁੰਡਿਆਂ ਨੂੰ ਚੀਨ ਘੱਲੋ, ਜਾ ਕੇ ਪੜ੍ਹ ਕੇ ਹੁਣ ਚੀਨੀ ਜ਼ਬਾਨ ਦੇ ਵਿੱਚ। ਸਾਰੇ ਲੋਕਾਂ ਦੇ ਉੱਤੇ ਚੀਨੀ ਜ਼ਬਾਨ ਲਾਜ਼ਮੀ ਨਹੀਂ ਕਰਨੀ, ਚੰਦ ਲੋਕਾਂ ਨੂੰ ਘੱਲੋ। ਚੀਨ ਦਾ ਜਿਹੜਾ ਮੌਜਜ਼ਾਨਾ ਤਰੱਕੀ ਹੈ, ਉਹਨਾਂ ਗੁਰਬਤ ਕਿਵੇਂ ਖਤਮ ਕੀਤੀ ਹੈ, ਉਹ ਮੁੰਡੇ ਤੁਹਾਡੇ ਪੜ੍ਹ ਕੇ ਆਉਣ। ਠੀਕ ਹੈ, ਜਦੋਂ ਉਹ ਪੜ੍ਹਨਗੇ ਨਾ ਕਿਵੇਂ ਮੁੱਕਦੀ ਹੈ ਗੁਰਬਤ, ਉਂਝ ਮੁੱਕਦੀ ਕਿਵੇਂ? ਆਪਣੇ ਕਿਸਾਨ ਨੂੰ ਤੁਸੀਂ ਆਪਣੇ ਪੈਰਾਂ 'ਤੇ ਖਿਲਾਰਨਾ ਹੁੰਦਾ। ਇਸ ਟਾਈਮ ਤੁਹਾਡਾ ਕਿਸਾਨ ਜਿਹੜਾ ਨਾ ਉਹ ਮੁਰਦਾ ਹਾਲਤ 'ਚ, ਨੀਮ ਮੁਰਦਾ ਹਾਲਤ 'ਚ। ਆਪਣੇ ਕਿਸਾਨ ਨੂੰ ਤੁਸੀਂ ਮਸ਼ੀਨਰੀ ਦੇਣੀ ਹੁੰਦੀ ਹੈ, ਟਰੈਕਟਰ ਦੇਣੇ ਹੁੰਦੇ ਨੇ, ਰੂਟਾਵੇਟਰ, ਖਾਦ, ਬਿਜਲੀ ਸਸਤੀ, ਪਾਣੀ ਸਸਤਾ, ਹਰ ਚੀਜ਼ ਉਹਨੂੰ ਸਸਤੀ ਦੇਣੀ ਹੈ ਤਾਂ ਕਿ ਜਿਹੜਾ ਤੁਹਾਡਾ ਕਿਸਾਨ ਹੈ 3-4 ਲੱਖ ਮਹੀਨਾ ਕਮਾਉਣ ਦੇ ਕਾਬਲ ਹੋਏ। ਜਿਹੜਾ 10 ਕਿੱਲਿਆਂ ਦਾ ਮਾਲਕ ਹੈ, 5 ਕਿੱਲਿਆਂ ਦਾ ਮਾਲਕ ਹੈ, ਉਹਦੀ ਘੱਟੋ ਘੱਟ ਜਿਹੜੀ ਹੈ 3-4 ਲੱਖ ਆਮਦਨ ਹੋਏ। ਉਹ ਜਿਹੜੀ ਪੈਦਾਵਾਰ ਜਦੋਂ ਉਹਦੀ ਜ਼ਿੰਦਗੀ 'ਚ ਖੁਸ਼ਹਾਲੀ ਆਏਗੀ, ਉਹਦੇ ਖਰਚੇ ਪੂਰੇ ਹੋਣਗੇ, ਉਹ ਜਿਹੜੀ ਪੈਦਾਵਾਰ ਕਰੇਗਾ ਨਾ, ਉਸ ਪੈਦਾਵਾਰ ਨੂੰ ਜਿਹੜੇ ਮੁੰਡੇ ਤੁਸੀਂ ਆਪਣੀ ਜ਼ੁਬਾਨ 'ਚ ਹੁਨਰ ਸਿਖਾਓਗੇ, ਉਹਦੇ ਤੋਂ ਚੀਜ਼ਾਂ ਬਣਾ ਕੇ ਦੁਨੀਆ 'ਚ ਵੇਚਣਗੇ। ਉਹ ਜਿਹੜੇ ਛੋਟੇ ਛੋਟੇ ਕਾਰਖਾਨੇ ਲਾਣਗੇ, ਉਹਦੇ ਨਾਲ ਰੋਜ਼ਗਾਰ ਪੈਦਾ ਹੋਏਗਾ। ਇੰਗਲਿਸ਼ ਨੂੰ ਰੱਟੇ ਮਾਰਨ ਦੇ ਨਾਲ ਤੇ ਨਹੀਂ ਨਾ ਰੋਜ਼ਗਾਰ ਪੈਦਾ ਹੋਣਾ। ਇਹ ਹੁਣ ਤੁਹਾਨੂੰ ਮੈਂ ਇੱਥੇ ਖਲੋ ਕੇ ਮੈਂ ਵੀਡੀਓ ਰਾਤ ਦੀ ਡਿਲੀਵਰੀਆਂ ਕਰਕੇ ਹੁਣ ਇੱਥੇ ਦਿਨ ਚੜ੍ਹ ਗਿਆ, ਤੁਹਾਨੂੰ ਇਹ ਨਜ਼ਾਰਾ ਵਿਖਾ ਰਿਹਾ ਵਾਂ ਕਿ ਦੁਨੀਆ ਨੇ ਆਪਣੇ ਇਲਾਕੇ ਕਿੱਡੇ ਸੋਹਣੇ ਕਰ ਲਏ ਨੇ। ਠੀਕ ਹੈ, ਤੇ ਅਸੀਂ ਅੱਜ ਵੀ ਤਰਸਣ ਰਹੇ ਹਾਂ। 25 ਕਰੋੜ ਲੋਕ ਆ, ਅਸੀਂ ਦੁਨੀਆ ਦਾ ਪੰਜਵਾਂ ਵੱਡਾ ਮੁਲਕ ਆ। ਸਿਰਫ ਜ਼ਹਿਨੀ ਤੌਰ 'ਤੇ ਸਾਨੂੰ ਮਫਲੂਜ ਕਰ ਦਿੱਤਾ ਗਿਆ ਹੈ। ਇਸ ਇੰਗਲਿਸ਼ ਨਿਜ਼ਾਮੇ ਤਲੀਮ ਦੇ ਜ਼ਰੀਏ ਸਾਡੇ ਬੱਚਿਆਂ ਦੀ ਜ਼ਿੰਦਗੀ ਜ਼ਾਇਆ ਕੀਤੀ ਜਾ ਰਹੀ ਹੈ। ਬਿਹਤਰੀਨ ਇੰਗਲਿਸ਼ ਕਿੰਨੀ ਕੁ ਚਾਹੀਦੀ ਹੈ ਤਰੱਕੀ ਵਾਸਤੇ? ਕੋਈ ਤਰੱਕੀ ਵਾਸਤੇ ਇੰਗਲਿਸ਼ ਨਹੀਂ ਚਾਹੀਦੀ। ਮੈਨੂੰ ਇੱਥੇ ਅੰਗਰੇਜ਼ੀ ਦੀ ਕਿੰਨੀ ਕੁ ਲੋੜ ਹੈ? ਹੁਣ ਹੀ ਹੈ, ਮੈਂ ਡਿਲੀਵਰੀ ਦੇ ਕੇ ਆਇਆ, ਮੈਂ ਉੱਥੇ ਜਾ ਕੇ ਹਾਏ, ਇੰਜੋਏ ਯੋਰ ਫੂਡ, ਹੈਵ ਗੁੱਡ ਡੇ, ਬਾਏ ਬਾਏ। ਇਹ 5-7 ਲਫ਼ਜ਼ਾਂ ਤੋਂ ਜ਼ਿਆਦਾ ਇੰਗਲਿਸ਼ ਇੰਗਲੈਂਡ 'ਚ ਨਹੀਂ ਚਾਹੀਦੀ। ਮੈਂ ਇੱਥੇ ਖਲੋਤਾ ਵਾਂ, ਕੋਈ ਨਹੀਂ ਚਾਹੀਦੀ ਭਾਈ। ਆਪਣੇ ਬੱਚਿਆਂ ਨੂੰ ਮੈਟ੍ਰਿਕ ਕਰਾਓ, ਜਿਹਨੇ ਮੈਟ੍ਰਿਕ ਕੀਤਾ ਉਹਨੂੰ ਜਰਮਨ ਜ਼ੁਬਾਨ ਸਿਖਾਓ, ਉਹਨੂੰ ਜਾ ਕੇ ਜਰਮਨੀ ਘੱਲੋ, 3 ਸਾਲ ਦਾ ਉੱਥੇ ਡਿਪਲੋਮਾ ਕਰੇ ਤੇ ਉਹਨਾਂ ਨੂੰ ਜਰਮਨੀ ਨੂੰ ਅਮੀਰ ਕਰੇ। ਤੇ ਜਿਹੜੇ ਤੁਹਾਡੇ ਬੱਚੇ ਨੇ ਨਾ, ਕੀ ਨਾਂ ਹੈ, ਜਿੰਨਾ FSC ਕਰ ਲਈਏ, ਉਹਨਾਂ ਨੂੰ ਪੈਸੇ ਲਾ ਕੇ, ਜਿਹੜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ 4 ਸਾਲ ਜ਼ਿੰਦਗੀ ਪ੍ਰਾਈਵੇਟ ਯੂਨੀਵਰਸਿਟੀਆਂ ਜ਼ਾਇਆ ਕਰਨੀ ਹੈ ਨਾ ਪਾਕਿਸਤਾਨ ਦੀਆਂ 'ਚ, ਉਹ ਤੁਸੀਂ FSC ਤੁਹਾਡੇ ਬੱਚੇ ਨੇ FA ਕਰ ਲਿਆ, 40 ਲੱਖ ਲਾਓ, 50 ਲੱਖ ਲੱਗਦਾ। ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਜਿੱਥੇ ਵੀ, ਜਰਮਨੀ, ਜਿੱਥੇ ਵੀ ਪੈਸੇ ਲਾ ਕੇ ਘੱਲੋ, ਆ ਕੇ ਇੱਥੇ ਆ ਕੇ ਮਜ਼ਦੂਰੀ ਕਰਨ। ਐਵੇਂ ਛੋਟੇ ਅਰਸੇ ਦਾ ਮਸ਼ਵਰਾ ਉਹ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਚ ਜਾਏਗੀ, 4 ਦਿਨ ਬਚ ਜਾਏਗੀ। ਇਹਨਾਂ ਲੋਕਾਂ ਦੇ, ਤੁਹਾਡੇ ਬੱਚਿਆਂ ਦੀ ਜਿਹੜੀ ਮਿਹਨਤ ਹੈ ਨਾ, ਇਹਨਾਂ ਮੁਲਕਾਂ ਦੀ ਮੈਸ਼ੀਅਤ ਨੂੰ ਬਿਹਤਰ ਕਰੇਗੀ। ਪਰ ਜੇ ਪਾਕਿਸਤਾਨ ਨੂੰ 5ਵਾਂ ਵੱਡਾ ਮੁਲਕ, ਇਹਨੂੰ ਆਜ਼ਾਦ ਕਰਾਉਣਾ ਜੇ, ਦੁਨੀਆ ਦੇ ਵਿੱਚ ਇਹਨੂੰ ਇਹਦਾ ਮਕਾਮ ਦਿਵਾਉਣਾ ਜੇ, ਤੇ ਇਹ ਅੰਗਰੇਜ਼ੀ ਨਿਜ਼ਾਮੇ ਤਲੀਮ 'ਤੇ ਪਾਬੰਦੀ ਲਾ ਕੇ ਆਪਣੇ ਮੁਲਕ ਦੇ ਕਿਸਾਨ ਨੂੰ, ਆਪਣੇ ਮੁਲਕ ਦੇ ਹੁਨਰਮੰਦ ਨੂੰ ਇਸ ਕਾਬਲ ਕਰੋ ਕਿ ਪਾਕਿਸਤਾਨ ਐਕਸਪੋਰਟ ਕਰਨ ਦੇ ਕਾਬਲ ਹੋਏ, ਤਾਂ ਹੀ ਪਾਕਿਸਤਾਨ ਤਰੱਕੀ ਕਰੇਗਾ। ਉਂਝ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਇਸ ਅੰਗਰੇਜ਼ੀ 'ਚ, ਜਿੰਜ ਮੇਰੀ ਜ਼ਾਇਆ ਹੋਈ ਹੈ 37 ਸਾਲ ਮੈਂ ਪਿੱਟਣ ਡਿਆ ਵਾਂ, ਇੰਝ ਹੀ ਤੁਹਾਡੇ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਜ਼ਾਇਆ ਹੋਏਗੀ। ਤੇ ਕਦੀ ਵੀ ਪਾਕਿਸਤਾਨ ਤਰੱਕੀ ਨਹੀਂ ਕਰੇਗਾ। ਪਾਕਿਸਤਾਨ ਉਸ ਦਿਨ ਤਰੱਕੀ ਕਰੇਗਾ, ਲੋਕਾਂ ਨੂੰ, ਕਿਸਾਨਾਂ ਨੂੰ, ਹੁਨਰਮੰਦਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਇਲਮ ਔਰ ਹੁਨਰ ਸਿਖਾਇਆ ਜਾਏਗਾ, ਔਰ ਆਪਣੀ ਜ਼ੁਬਾਨ ਦੇ ਵਿੱਚ ਤਹਿਕੀਕ ਕਰਨੀ ਸਿਖਾਈ ਜਾਏਗੀ। ਦੂਜੇ ਦੀ ਜ਼ੁਬਾਨ ਦੇ ਵਿੱਚ ਜ਼ੁਬਾਨ ਸਿੱਖਦਿਆਂ ਜ਼ਿੰਦਗੀ ਲੰਘ ਜਾਂਦੀ ਹੈ, ਤਹਿਕੀਕ ਦਾ ਤਾਂ ਟਾਈਮ ਹੀ ਨਹੀਂ ਆਉਂਦਾ।